व्यूअर्स वेलकम बैक इन आवर प्रोग्राम जी डॉक्टर साहब। इस तो पहला कि असी अगला इशू डिस्कस करिए, असी अपने दर्शकों को एक बहुत ही जरूरी अपील करना चाहते हैं। सच्चाई है कि संसार भर में TV84 जिहा कोई दूसरा मनुखी अधिकार चैनल नहीं है। TV84 ਨੂੰ चलदियां रखने ਲਈ ਸਾਨੂੰ ਤੁਹਾਡੀ माइक सहायता की सख्त जरूरत है। आप जी ਨੂੰ ਬੇਨਤੀ है कि साडी वैबसाइट TV84.tv ਤੇ ਜਾ ਕੇ पेपॉल ਰਾਹੀਂ रिकरिंग डोनर जरूर बनो जी। आप जी जो चाहे दान कर सकते हो, पर करो जरूर। जा मेक ए चेक इन नेम ऑफ TV84 एंड मेल इट एट 36-01 37th एवेन्यू एस्टोरिया न्यूयॉर्क 11101। आप जी का बहुत बहुत धन्यवाद होवेगा। इस मसले में असी तुहाडी राय अते पेशकदमी की भी आस करते हैं जी। जी डॉक्टर साहब की कहना चाहोगे तुसी अगले इशू बारे? देखो ਜਦੋਂ ਲੋਕਤੰਤਰ ਦੀ ਗੱਲ ਹੁੰਦੀ ਹੈ ਡੈਮੋਕ੍ਰੇਸੀ ਦੀ ਤੇ ਅਕਸਰ ਉਸ ਦੇ 4 ਪਿਲਰ ਮੰਨੇ ਜਾਂਦੇ ਨੇ ਜੀ। ਉਸ ਦੇ ਵਿੱਚ ਐਗਜ਼ੈਕਟਿਵ ਹੈ, ਲੈਜਿਸਲੇਟਿਵ ਹੈ, ਜੁਡੀਸ਼ਰੀ ਹੈ ਔਰ ਉਹਨਾਂ ਦੇ ਵਿੱਚ ਇੱਕ ਬੈਲੈਂਸ ਹੁੰਦਾ ਹੈ। ਹੁਣ ਅਮਰੀਕਾ 'ਚ ਅਸੀਂ ਦੇਖਿਆ ਕਿ ਵੀ ਜੇ ਡੋਨਲਡ ਟਰੰਪ ਨੇ ਮਨਮਾਨੀਆਂ ਕਰਨੀਆਂ ਚਾਹੀਆਂ ਤੇ ਈਵਨ ਉਹਦੀ ਆਪਣੀ ਰਿਪਬਲਿਕਨ ਪਾਰਟੀ ਨੇ ਜਿਵੇਂ ਓਬਾਮਾ ਕੇਅਰ ਜਿਹੜੀ ਹੈ ਉਹ ਹਾਊਸ 'ਚ ਵਾਪਸ ਲਿਆ स्पीकर रेहान ने क्योंकि इनफ वोट्स नहीं सी। इस तरह जे 7 मुसलमान देशों के नागरिकों पर पाबंदी लाई तो जुडिशरी ने 2 बार उस कदम को रोक दिता है। और इस तरह असी मीडिया के हवाले नाल देखते हैं सिविल सोसाइटी किवें सिविल सोसाइटी जिहड़ी है जाके एयरपोर्टां ते प्रोटेस्ट कर ये है जिहड़े जिंदा दिल कौमां हुंदियां ने जां मुल्क हुंदे ने जां सिस्टम हुंदे ने ਉਹਨਾਂ ਦੇ ਵਿੱਚ ਹੋ ਸਕਦਾ ਵੀ ਇੱਕ ਬ੍ਰਾਂਚ ਨੂੰ ਕਦੇ ਕੋਈ ਗਲਤ ਦੇ ਲੋਕ ਵੀ ਕੰਟਰੋਲ ਕਰ ਲੈਣ ਜਾਂ ਉਹਨਾਂ ਦੇ ਹੱਥਾਂ 'ਚ ਆ ਜਾਏ, ਲੇਕਿਨ ਬਾਕੀ ਚੈਲੰਜ ਕਰਕੇ ਉਸ ਰੌਟ ਨੂੰ ਸੜਾਂਦ ਨੂੰ ਕੱਢ ਕੇ ਬਾਹਰ ਮਾਰਦੇ ਨੇ। ਪਰ ਭਾਰਤ ਦਾ ਜਿਹੜਾ ਉਹ ਬਾਬਾ ਆਦਮ ਹੀ ਨਿਰਾਲਾ ਹੈ। ਅਸੀਂ ਦੇਖਦੇ ਹਾਂ ਕਿ ਕਿਵੇਂ ਜੇ ਇੰਦਰਾ ਗਾਂਧੀ ਐਟ ਦਾ ਹੈਲਮ ਆਫ ਅਫੇਅਰਸ ਸੀ ਤੇ ਉਦੋਂ ਨਾਰਾ ਹੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਹ ਗੂੰਜਦਾ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਉਹਨਾਂ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਦੂਜੇ ਔਰ ਐਮਰਜੈਂਸੀ ਦੇ ਵੇਲੇ ਜੋ ਹਾਲ ਹੋਇਆ ਈਵਨ ਅਡਵਾਨੀ ਨੇ ਆਪਣੀ ਇਹ ਉਦੋਂ ਇੱਕ ਕਾਮੈਂਟ ਕੀਤਾ ਸੀ ਕਿਉਂਕਿ ਉਦੋਂ ਇਹ ਸਾਰੇ ਐਮਰਜੈਂਸੀ ਦੇ ਵਿਰੁੱਧ ਸੀ ਕਿ ਵੀ ਮੀਡੀਆ ਵਾਜ਼ ਆਸਕਡ ਟੂ ਬੈਂਡ ਬਟ ਦੇ ਸਟਾਰਟਡ ਕ੍ਰੋਲਿੰਗ। ਵੀ ਉਹਨਾਂ ਨੂੰ ਕਿਹਾ ਵੀ ਝੁਕੋ, ਉਹ ਰਿੰਗਣ ਲੱਗ ਗਏ। ਔਰ ਅੱਜ ਜੇ ਅਸੀਂ ਦੇਖੀਏ ਭਾਰਤ ਦੇ ਵਿੱਚ ਜੋ ਹਾਲ ਐਗਜ਼ੈਕਟਿਵ ਤਾਂ ਹੈ, ਪਾਰਲੀਮੈਂਟ ਇਹਨਾਂ ਦੇ ਹੱਥ ਆ ਗਈ ਹਿੰਦੂ ਤਵੀਆਂ ਦੇ। ਜੁਡੀਸ਼ਰੀ ਦਾ ਹਾਲ ਅਸੀਂ ਦੇਖ ਰਹੇ ਹਾਂ ਕਿ 32 ਸਾਲ ਬੀਤਣ ਬਾਅਦ ਵੀ ਜੇ ਅਦਾਲਤਾਂ ਦਿੱਲੀ ਦੀਆਂ ਹੋਣ, ਸੁਪਰੀਮ ਕੋਰਟ ਤੱਕ ਹੋਏ, ਉੱਥੇ ਕੁੱਤਾ ਮਰ ਜਾਏ ਕੋਈ ਕਾਰ ਦੇ ਥੱਲੇ ਆ ਕੇ ਉਹਦਾ ਸੂ ਮੋਟੋ ਨੋਟਿਸ ਜੱਜਾਂ ਨੇ ਲਿਆ ਹੁੰਦਾ ਜੀ ਉੱਤੇ ਜਿਹੜਾ ਉਹ ਫੈਸਲਾ ਸੁਣਾਇਆ ਹੁੰਦਾ ਤੇ ਹਜ਼ਾਰਾਂ ਸਿੱਖਾਂ ਦੇ ਜਿਨ੍ਹਾਂ ਨੂੰ ਜਿਉਂਦੇ ਸਾੜਿਆ ਉਹਨਾਂ ਦੀ ਕੋਈ ਕੀਮਤ ਹੀ ਨਹੀਂ ਹੈ, ਉਹਨਾਂ ਦੀ ਕੋਈ ਜਿਹੜਾ ਲੇਕਿਨ ਕਿਉਂਕਿ ਜੁਡੀਸ਼ਰੀ ਵੀ ਸਬਸਰਵੀਐਂਟ ਹੈ और ਲੈਜਿਸਲੇਚਰ ਬਿਊਰੋਕਰੇਸੀ ਹੁੰਦੀ ਅਲਟੀਮੇਟਲੀ ਜਿਹੜੀ ਪਾਰਲੀਮੈਂਟ ਉਹਨਾਂ ਕੋਲ ਐਗਜ਼ੈਕਟਿਵ ਬਿਊਰੋਕਰੇਸੀ ਹੁੰਦੀ। ਪਰ ਇੱਕ ਚੌਥਾ ਪਿਲਰ ਜਿਹੜਾ ਮੀਡੀਆ ਦਾ ਰੋਲ ਕਿਸ ਕਿਸਮ ਦਾ ਹੈ ਉਹ ਸਾਡੇ ਸਾਹਮਣੇ ਉਸ ਦੌਰ 'ਚ ਵੀ ਜੂਨ 84 ਵੇਲੇ ਵੀ, ਨਵੰਬਰ 84 ਵੇਲੇ ਵੀ। ਔਰ ਇਹ ਜਿਹੜੇ ਨਵੇਂ ਸ਼ਬਦ ਘੜ ਕੇ ਇਹਨਾਂ ਨੇ ਸਿੱਖਾਂ ਵਰਗੀ ਬਹਾਦਰ ਇਨਸਾਫ ਪਸੰਦ ਕੌਮ ਨੂੰ ਬਦਨਾਮ ਕੀਤਾ ਦੁਨੀਆ ਭਰ 'ਚ। ਸਿੱਖ ਦਹਿਸ਼ਤਗਰਦ ਬਣਾ ਦਿੱਤਾ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। और इस सारे चों और अज भी हुण कुछ नहीं बदलिया है। 32 साल बीतण बाद भी अज तुसीं देखो दिल्ली च पावर मोदी जिन्हें 2002 च हज़ारां मुसलमानां दा खून बहाया गुजरात च। और आदित्यनाथ योगी जिहड़ा अज यूपी का चीफ मिनिस्टर बनया और जिवें आलमोस्ट पूरा इन्हां ने 2/3 मैजोरिटी यूपी दे विच लई है। और आदित्यनाथ योगी दे खिलाफ क्रिमिनल केसिस ने, हिंदू युवा वाहिनी दे थल्ले किस किस्म का इन्होंने जोड़ा वो अगजनी और मारकाट और मर्डर किए हुए हैं अजे भी। और ये 1/3 जोड़े कैबिनेट च ले ने और MLA ने वो क्रिमिनल ने। लेकिन मीडिया का रोल और अल्टीमेटली जो तुसी अपील करके हटे हो जी। और मैं अक्सर ये कहना भी एक जमाना सी लड़ाइयाँ जंग के मैदान च लड़ियाँ जांदियां सी, उत्थे जित्तियां हारियां जांदियां सी। ਅੱਜ ਲੜਾਈ ਮੀਡੀਆ ਦੇ ਵਿੱਚ ਲੜੀ ਜਾਂਦੀ ਹੈ, ਉੱਥੇ ਹੀ ਜਿੱਤੀ ਹਾਰੀ ਜਾਂਦੀ ਹੈ ਜੀ। ਜੇ TV84 ਲਗਭਗ 4.5 ਸਾਲ ਪਹਿਲਾਂ ਅਸੀਂ ਸ਼ੁਰੂਆਤ ਕੀਤੀ, ਇਸ ਗੱਲ ਨੂੰ ਮੈਂ ਅਨੁਭਵ ਕਰ ਲਿਆ ਸੀ, ਦੇਖ ਲਿਆ ਸੀ। ਪ੍ਰਿੰਟ ਮੀਡੀਆ ਨਾਲ ਮੈਂ 1991-92 ਤੋਂ ਜੁੜਿਆ ਸੀ। ਅੱਜ ਵੀ ਮੈਂ ਐਡੀਟਰ ਇਨ ਚੀਫ ਹਾਂ ਚੜ੍ਹਦੀ ਕਲਾ ਇੰਟਰਨੈਸ਼ਨਲ ਦਾ। ਔਰ ਲਗਭਗ ਪਿਛਲੇ ਇਹਨਾਂ ਸਾਰੇ ਸਾਲਾਂ 'ਚ 25-26 ਸਾਲ ਤੋਂ
ਲਗਾਤਾਰਤਾ ਨਾਲ ਸਾਡੇ ਵੀਕਲੀ ਕਾਲਮ 1 ਦਰਜਨ ਤੋਂ ਜ਼ਿਆਦਾ ਨਿਊਜ਼ਪੇਪਰ 'ਚ ਪਬਲਿਸ਼ ਹੁੰਦੇ ਨੇ, ਰੇਡੀਓ ਟਾਕ ਸ਼ੋਜ਼ 20-22 ਸਾਲ ਪੁਰਾਣੇ ਨੇ ਜਿਨ੍ਹਾਂ 'ਚ ਮੈਂ ਰੈਗੂਲਰਲੀ ਹਰ ਹਫਤੇ ਹੁੰਦਾ। ਪਰ ਇੱਕ ਗੱਲ ਮੈਂ ਰਿਅਲਾਈਜ਼ ਕਰ ਲਈ ਸੀ ਕਿ ਵੀ ਹੁਣ ਇਲੈਕਟ੍ਰੋਨਿਕ ਮੀਡੀਆ, ਔਰ ਕੱਲ ਜਦੋਂ ਅਸੀਂ ਸੁਬਰਾਮਨੀਅਮ ਸਵਾਮੀ ਦਾ ਜ਼ਿਕਰ ਕੀਤਾ ਵੀ ਉਹਨੇ ਰਾਜੀਵ ਗਾਂਧੀ ਦੀ ਤਾਰੀਫ ਕੀਤੀ ਕਿ ਜੀ ਬਹੁਤ ਚੰਗਾ ਇਨਸਾਨ ਸੀ, ਔਰ ਉਹਨੇ ਕਿਹਾ ਕਿ ਵੀ ਉਹਨੇ ਰਾਮਾਇਣ ਸੀਰੀਅਲ ਦੂਰਦਰਸ਼ਨ ਤੇ ਚੱਲ ਲੈਣ ਦਿੱਤਾ ਔਰ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲੇ। ਹੁਣ ਰਾਮਾਇਣ ਸੀਰੀਅਲ ਦਾ ਚੱਲਣਾ, ਔਰ ਜਦੋਂ ਪਹਿਲੀ ਇਹਨਾਂ ਦੀ ਹਕੂਮਤ ਬੀਜੇਪੀ ਦੀ ਬਣੀ ਔਰ ਸੁਸ਼ਮਾ ਸਵਰਾਜ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਬਣੀ, ਇਹ ਸਾਰੇ ਜਿੰਨੇ ਮਾਈਥੋਲੋਜੀਕਲ ਮਿਥਿਹਾਸਕ ਗੱਲ ਨੇ, ਅੱਜ ਤੁਸੀਂ ਸਿੱਖਾਂ ਦੇ ਘਰਾਂ 'ਚ ਦੇਖੋ ਉਹੀ ਤਾਂਤਰਿਕ ਜੋਤਸ਼ੀ ਤੰਤਰ ਮੰਤਰ ਜੰਤਰ ਘਰਾਂ 'ਚ ਆ ਕੇ ਵੜ ਗਏ ਔਰ ਇਹ ਸਾਰਾ ਹੀ ਚੰਗੇ ਭਲਿਆਂ ਨੇ ਵਸਤੂ ਸ਼ਾਸਤਰ ਦੇ ਨਾਂ ਥੱਲੇ ਆਪਣੇ ਘਰ ਚੰਗੇ ਭਲੇ ਜਿਹੜੇ ਨੇ ਉਹ ਤੜਵਾ ਕੇ ਨਵੇਂ ਬਣਾਉਂਦੇ ਨੇ ਜੀ ਇਹ ਸ਼ੁਭ ਹੈ ਅਸ਼ੁਭ ਹੈ, ਕਿਉਂਕਿ ਇਸ ਸਾਰੇ ਝੂਠ ਨੂੰ ਮੀਡੀਆ ਰਾਹੀਂ ਪਰੋਸਿਆ ਗਿਆ, ਬੜੇ ਬੜੇ ਚੰਗੇ ਸੀਰੀਅਲ ਬਣਾ ਕੇ, ਪ੍ਰੋਫੈਸ਼ਨਲ ਸੀਰੀਅਲ ਬਣਾ ਕੇ, ਔਰ ਇਵੇਂ ਹਿਸਟਰੀ ਨੂੰ ਪੁੱਠਾ ਗੇੜ ਦਿੱਤਾ ਗਿਆ। ਔਰ ਸਾਡੀ ਇਹ ਕੋਸ਼ਿਸ਼ ਸੀ ਕਿ ਭਾਈ ਘੱਟੋ ਘੱਟ ਸਾਡੀ ਆਵਾਜ਼ ਜਿਹੜੀ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਹੈ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਇੰਡੀਅਨ ਸਟੇਟ ਜੇ ਟਿਰੈਨਿਕਲ ਹੈ, ਜੇ ਉੱਥੇ ਕੁਛ ਨਹੀਂ ਬਦਲਿਆ, ਇੰਨੇ ਹਾਕਮ ਬਦਲਣ ਦੇ ਬਾਵਜੂਦ, ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ ਨੇ, ਸਿੱਖਾਂ ਦਾ ਫੇਟ ਕੀ ਬਦਲਿਆ, ਕਿਹੜਾ ਮਸਲਾ ਸਿੱਖਾਂ ਦਾ ਹੱਲ ਹੋਇਆ, ਕਿਹੜੇ ਦੋਸ਼ੀਆਂ ਨੂੰ ਸਜ਼ਾ ਮਿਲੀ। ਸੋ ਸਾਡਾ ਇਹ ਸੀ ਵੀ ਘੱਟੋ ਘੱਟ ਅਗਲੀ ਜਨਰੇਸ਼ਨ ਸਾਡੀ ਜਿਹਨੂੰ ਪਤਾ ਨਹੀਂ ਹੈ, ਜਿਨ੍ਹਾਂ ਨੇ ਅੱਗੋਂ ਸਟੈਂਡਰਡ ਬੇਅਰਰ ਹੋਣਾ ਕਿ ਭਾਈ ਸਾਡੇ ਨਾਲ ਅਸੀਂ ਕੀ ਹੈ, ਇਹਨਾਂ ਮੁਲਕਾਂ 'ਚ ਸਾਡੇ ਬੱਚੇ ਬੱਚੀਆਂ ਡਬਲ ਕਲਚਰ ਦਾ ਸ਼ਿਕਾਰ ਹੁੰਦੇ ਨੇ, ਸਿੱਖੀ ਵੈਲਿਊਜ਼ ਕੀ ਨੇ। ਸੋ ਸਾਡਾ ਮਕਸਦ TV 84 ਦਾ ਇਹੀ ਹੈ, ਅਸੀਂ ਕੋਈ ਬਿਜ਼ਨਸ ਕਰਨ ਨਹੀਂ ਆਏ, ਲੇਕਿਨ ਜੇ ਸਾਡੀ ਕੌਮ ਦੇ ਵਿੱਚ ਇਸ ਲੈਵਲ ਤੇ ਅਜੇ ਤੱਕ ਜਾਗਰੂਕਤਾ ਨਹੀਂ ਹੈ ਕਿ ਉਹਨਾਂ ਨੂੰ ਇਹ ਲੱਗੇ ਕਿ ਵੀ ਇਹਨੂੰ ਸਸਟੇਨ ਕਿਵੇਂ ਕਰਨਾ ਹੈ। ਫਿਰ ਮੈਂ ਇਸ ਬਾਰੇ ਤਾਂ ਉਹ ਪਲੇਟੋ ਨੇ ਕਿਹਾ ਹੋਇਆ ਕਿ ਜਦੋਂ ਲੀਡਰਸ਼ਿਪ ਦੀ ਗੱਲ ਹੁੰਦੀ ਹੈ ਅਸੀਂ ਕਹਿੰਦੇ ਜੀ ਲੀਡਰ ਸਾਡੇ ਮਾੜੇ ਅਸੀਂ ਬੜੇ, ਉਹਨੇ ਕਿਹਾ ਪਲੇਟੋ ਨੇ 2500 ਸਾਲ ਪਹਿਲਾਂ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਤੇ ਜੇ ਫਿਰ ਅਸੀਂ ਇਸ ਅਹਿਮੀਅਤ ਨੂੰ ਨਹੀਂ ਸਮਝਾਂਗੇ, ਔਰ ਅੱਜ ਜੇ ਤੁਸੀਂ ਦੇਖੋ ਵੀ ਹਿੰਦੂਤਵਾ ਦਾ ਝੂਠ ਕੌਣ ਵੇਚ ਰਿਹਾ, ਉਹ ਸਾਰਾ ਮੀਡੀਆ। ਹੁਣ ਇਹੀ ਆਦਿੱਤਿਆਨਾਥ ਯੋਗੀ ਜਿਹੜਾ ਕਿ ਕ੍ਰਿਮੀਨਲ ਹੈ, ਜਿਹੜਾ ਮਰਡਰਰ ਹੈ, ਜਿਹਨੇ ਆ ਸਾਰਾ ਕਿ ਜੀ ਮੁਸਲਮਾਨ ਲਵ ਜਿਹਾਦ ਕਰ ਰਹੇ ਨੇ, ਘਰ ਵਾਪਸੀ, ਜੇ ਸਾਡਾ ਇੱਕ ਕੁੜੀ ਨੂੰ ਕਨਵਰਟ ਕਰੋਗੇ ਅਸੀਂ ਤੁਹਾਡੀਆਂ 100 ਚੁੱਕੇ ਲੈ ਜਾਵਾਂਗੇ, ਇਹ ਸਾਰੇ ਇਹਦੇ ਸਟੇਟਮੈਂਟ ਨੇ। ਔਰ 2015 ਚ ਆਦਿੱਤਿਆਨਾਥ ਗੌਰੀ ਦੀ ਇਹ ਸਟੇਟਮੈਂਟ है कि समय आने पर हम भारत की हर मस्जिद में गौरी और शंकर की मूर्तियां स्थापित कर देंगे। पर हुण तुसी मीडिया चुक के देखो ये गल हुण मैं जिहड़ा डिस्कस करन लगा है, BBC दी हिंदी सर्विस च अज एक आर्टिकल डॉक्टर मुकेश कुमार ने लिखा, नजरिया योगी योगी क्यों कर रहा है मीडिया जी, कि भई ये मीडिया नूं इहदा हुण एंजल नज़र आउण लग गया कि आदित्यनाथ सारे ही पता नहीं जिवें अंग्रेजी च कहंदे कि ही इज़ पैनेशिया फॉर ऑल द इल्स, भी हर बीमारी का इलाज है। और मैं ਉਹਦਾ ਮੋਟੇ ਪਾਰਟ ਉਹਨੇ ਕਿਹਾ ਜੀ ਵੀ ਮੀਡੀਆ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਾ ਜਿਹੜਾ ਅਖੰਡ ਪਾਠ ਮੀਡੀਆ ਕਰ ਰਿਹਾ ਉਹ ਤੋਂ ਲੋਕ ਜਿਹੜੇ ਨੇ ਹੁਣ ਉਭਣ ਲੱਗ ਗਏ ਨੇ। ਉਹਨੇ ਕਿਹਾ ਜੀ ਵੀ ਮੀਡੀਆ ਆਤੀ ਨਹੀਂ ਕਰ ਰਿਹਾ, ਉਹ ਯੋਗੀ ਨੂੰ ਮਹਿਮਾ ਮੰਡਲ ਦਾ ਜਿਹੜਾ ਐਸਾ ਸਿਤਾਰਾ ਬਣਾ ਰਹੇ ਨੇ ਕਿ ਲੋਕਾਂ 'ਚ ਵੀ ਜਿਹੜੇ ਨੇ ਜੈਨੂਨ ਵੀ ਉਹਨਾਂ ਨੂੰ ਲੱਗਦਾ ਵੀ ਇਹ ਟੂ ਮੱਚ ਹੋ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਵਾਰ ਫਿਰ ਮੀਡੀਆ ਸ਼ੱਕ ਦੇ ਦਾਇਰੇ 'ਚ ਹੈ, ਉਹਦਾ ਕਾਰਨ ਹੈ ਇੱਕ ਪੱਖੀ ਕਵਰੇਜ। ਔਰ ਇਹ ਜਦੋਂ ਹੀ ਬੀਜੇਪੀ ਦੀ ਜਿੱਤ ਹੋਈ ਹੈ ਯੂਪੀ 'ਚ ਉਹਦੇ ਤੋਂ ਸ਼ੁਰੂ ਹੋਇਆ, ਔਰ ਮੋਦੀ ਦਾ ਜਿਹੜਾ ਹੁਣ ਇਹਦਾ ਆਦਿੱਤਿਆਨਾਥ ਦਾ ਹੈ ਆਮਦ ਉਹਦੇ ਤੱਕ ਬਾਦਸਤੂਰ ਜਾਰੀ ਹੈ। ਹੁਣ ਤੁਸੀਂ ਦੇਖੋ ਵੀ ਇਹਨੇ ਆਦਿੱਤਿਆਨਾਥ ਨੇ ਅਜੇ ਮੰਤਰੀ ਮੰਡਲ ਦੀ ਮੀਟਿੰਗ ਕੋਈ ਨਹੀਂ ਹੋਈ, 50 ਆਰਡਰ ਦਿੱਤੇ ਨੇ, 50 ਆਰਡਰ ਬੁੱਚੜਖਾਨੇ ਬੰਦ ਕਰ ਦਿਓ ਫਲਾਣਾ, ਔਰ ਇਹ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਨਹੀਂ ਹੈ। ਪੁਲਿਸ ਜਿਹੜੀ ਹੈ ਉਹ ਇਹ ਰੋਮੀਓ ਸਕੁਆਡ, ਉਹ ਜਾ ਕੇ ਮੁੰਡੇ ਕੁੜੀਆਂ ਨੂੰ ਜਿਹੜੇ ਵਿਚਾਰੇ ਕੋਈ ਸਟੂਡੈਂਟ ਨੇ, ਕੋਈ ਹੁਣ ਸਕੂਲਾਂ 'ਚ ਕੋ ਐਜੂਕੇਸ਼ਨ ਹੈ, ਕਾਲਜਾਂ 'ਚ ਹੈ, ਬੱਚੇ ਬੱਚੀਆਂ ਜੁਆਇੰਟ ਪ੍ਰੋਜੈਕਟ ਕਰਦੇ ਨੇ, ਉਹ ਉਹਨਾਂ ਨੇ ਰੋਮੀਓ ਸਕੁਆਡ ਬਣਾ ਦਿੱਤੇ। ਮੋਰਲ ਇਹ ਤਾਂ ਸਾਊਦੀ ਅਰੇਬੀਆ ਬਣਾ ਦਿੱਤਾ ਇਹਨਾਂ ਨੇ ਕਿ ਵੀ ਜਿੱਥੇ ਜਾ ਕੇ ਉਹ ਡਿਸਾਈਡ ਕਰਨਗੇ ਕੀ ਕਰਨਾ। ਔਰ ਇਹ BBC ਦਾ ਇਹ ਕਹਿਣਾ ਕਿ ਵੀ ਤਾਜੁਬ ਦੀ ਗੱਲ ਇਹ ਹੈ ਕਿ ਵੀ ਅਚਾਨਕ ਮੀਡੀਆ ਨੂੰ ਇੰਨੇ ਗੁਣ ਨਜ਼ਰ ਆਉਣ ਲੱਗ ਗਏ ਨੇ ਕਿ ਵੀ ਜਿਵੇਂ ਮਾਨੋ ਇਹ ਜਿਹੜਾ ਆਦਿੱਤਿਆ ਯੋਗੀ ਹੈ ਇਸ ਧਰਤੀ ਦਾ ਪ੍ਰਾਣੀ ਨਾ ਹੋਏ, ਉਹ ਮਸੀਹਾ ਹੋਏ ਜਾਂ ਤਾਰਨਹਾਰ ਹੋਏ, ਸ਼ਬਦ ਉਹਦੇ ਇਸਤੇਮਾਲ ਕੀਤੇ ਹੋਏ ਨੇ। ਕਹਿੰਦੇ ਵੀ ਇਹ ਇੱਦਾਂ ਦੀ ਭਗਤੀ ਭਾਵਨਾ ਪੱਤਰਕਾਰਤਾ ਦੀ ਇਹ ਸਮਝ ਨਹੀਂ ਆਉਂਦੀ। ਔਰ ਉਹਨਾਂ ਨੇ ਕਿਹਾ ਵੀ ਸਾਰਾ ਮੀਡੀਆ ਹੁਣ ਆਦਿੱਤਿਆਨਾਥ ਦਾ ਜਿਹੜਾ ਇਮੇਜ ਮੇਕਿੰਗ ਤੇ ਲੱਗਾ ਹੋਇਆ ਔਰ ਉਹਨੂੰ ਹਿੰਦੂਤਵਾ ਦੇ ਨਵੇਂ ਨਾਇਕ ਦੇ ਤੌਰ ਤੇ ਘੜਿਆ ਜਾ ਰਿਹਾ।
ਉਹਨੇ ਕਿਹਾ ਵੀ ਇਹ ਮੀਡੀਆ ਜਿਹੜਾ ਹੈ ਉਹਦਾ ਮਕਸਦ ਕਿਸੇ ਦੀ ਛਵੀ ਬਣਾਉਣ ਜਾਂ ਵਿਗਾੜਨ ਦਾ ਨਹੀਂ ਹੁੰਦਾ ਹੈ, ਉਹਨੇ ਤਾਂ ਰਿਪੋਰਟਿੰਗ ਕਰਨੀ ਹੁੰਦੀ ਹੈ। ਪਰ ਉਹਨਾਂ ਨੇ ਕਿਹਾ ਵੀ ਕਿੱਥੇ ਗਾਇਬ ਹੋ ਗਈਆਂ ਆਦਿੱਤਿਆਨਾਥ ਯੋਗੀ ਨਾਲ ਸੰਬੰਧਿਤ ਜਿਹੜੀਆਂ ਨੈਗੇਟਿਵ ਖਬਰਾਂ ਸੀ ਕਿ ਵੀ ਉਹ ਬਿਲਕੁਲ ਇਹ ਖਬਰਾਂ ਹੀ ਗਾਇਬ ਕਰ ਦਿੱਤੀਆਂ ਗਈਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਉਹਦੇ ਜਿਹੜੇ ਸਾਰੇ ਆਪਰੇਸ਼ਨ ਨੇ ਉਸ ਨੂੰ ਜਿਹੜਾ ਮੀਡੀਆ ਵੀ ਜਿਵੇਂ ਲੋਕ ਤਾੜੀਆਂ ਮਾਰਦੇ ਨੇ ਇਵੇਂ ਹੀ ਉਹ ਵੀ ਤਾੜੀਆਂ ਮਾਰ ਰਹੇ ਨੇ। ਫਿਰ ਉਹਨੇ ਕਿਹਾ ਵੀ ਅਚਾਨਕ ਆਦਿੱਤਿਆਨਾਥ ਯੋਗੀ ਦੀਆਂ ਉਹ ਫੋਟੋਆਂ ਜਿਹੜੀਆਂ ਫੋਟੋਸ਼ਾਪ ਤੇ ਬਣੀਆਂ ਨੇ, ਫੋਟੋਸ਼ਾਪ ਦਾ ਮਤਲਬ ਸਭ ਜਾਲੀ ਜੀ, ਉਹਨਾਂ ਦੇ ਵਿੱਚ ਕੀ ਹੈ ਕਿ ਉਹਦੇ ਬਘਿਆੜ ਦੇ ਬੱਚੇ ਨੂੰ ਦੁੱਧ ਪਿਆ ਰਿਹਾ ਆਦਿੱਤਿਆਨਾਥ, ਮਗਰਮੱਛ ਜਿਹੜਾ ਹੈ ਉਸ ਦੇ ਗਲੇ ਦੇ ਉੱਤੇ ਮਗਰਮੱਛ ਨੂੰ ਪਿਆਰ ਦੇ ਰਿਹਾ, ਅਜਗਰ ਜਿਹੜਾ ਉਹਨੇ ਆਪਣੇ ਭਾਰੀ ਜਿਹਾ ਅਜਗਰ ਉਹਨੇ ਆਪਣੇ ਮੋਢੇ ਤੇ ਚੁੱਕਿਆ ਹੋਇਆ। ਉਹਨੇ ਕਿਹਾ ਵੀ ਇਹੋ ਜਿਹੀ ਫੋਟੋਸ਼ਾਪ ਮੋਦੀ ਦੇ ਵੇਲੇ ਵੀ ਹੋਈ ਸੀ ਪਰ ਬਹੁਤ ਜਲਦੀ ਪਤਾ ਲੱਗ ਗਿਆ। ਪਰ ਉਹਨੇ ਕਿਹਾ ਵੀ ਜਦੋਂ ਜਿਨ੍ਹਾਂ ਨੂੰ ਪਤਾ ਲੱਗਣਾ ਉਹ ਥੋੜੇ ਹੁੰਦੇ ਨੇ ਔਰ ਆਲਰੇਡੀ ਪ੍ਰਚਾਰ ਹੋ ਜਾਂਦਾ ਹੈ ਕਿ ਭਾਈ ਕਿਸ ਹੱਦ ਤੱਕ ਇਹ ਗੱਲ ਗਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਾਰੇ ਨੇ ਬਹੁਤੇ ਲੋਕ ਸੱਚਾਈ ਤੋਂ ਵਾਕਿਫ ਨਹੀਂ ਹੁੰਦੇ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੀਡੀਆ ਇਹ ਐਸਾ ਕਿਉਂ ਕਰ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੀਡੀਆ ਤੇ ਪਾਵਰ ਦਾ ਦਬਾਅ ਹੈ, ਇਹ ਦਬਾਅ ਨਹੀਂ, ਇਹ ਸਾਰੇ ਅੰਬਾਨੀ ਤੇ ਦੂਜੇ ਤੀਜੇ ਸਾਰੇ ਮੀਡੀਆ ਹਾਊਸ ਜਿਹੜੇ ਨੇ ਉਹ ਇਹਨਾਂ ਦੇ ਹੀ ਨੇ। ਔਰ ਉਹਨਾਂ ਨੇ ਬਿਲਕੁਲ ਇੱਕ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਉਸ ਪਾਸੇ ਨੂੰ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਮੀਡੀਆ ਜਿਹੜਾ ਹੈ ਉਹ ਵੀ ਹਿੰਦੂਤਵੀ ਲਹਿਰ ਦੀ ਚਪੇਟ 'ਚ ਆ ਗਿਆ ਤੇ ਸਾਰੇ ਮੀਡੀਆ ਦਾ ਭਗਵਾਕਰਨ ਹੋ ਗਿਆ। ਔਰ ਦੂਜੇ ਪਾਸੇ ਇੱਕ ਜਿਹੜੇ ਨਹੀਂ ਆਉਂਦੇ ਇਹਦੇ 'ਚ ਉਹਨਾਂ ਤੇ TRP ਦਾ ਦਬਾਅ ਹੁੰਦਾ ਹੈ ਕਿ ਜੀ ਅਸੀਂ ਆਪਣੀ TRP ਵਧਾਣੀ ਹੈ, ਕਿੰਨੇ ਲੋਕ ਜਿਹੜੇ ਨੇ ਉਹ ਦੇਖਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਮੀਡੀਆ ਦੀ ਲਾਈਨ ਔਰ ਇਹ ਉਹੀ 30-32 ਸਾਲ ਪਹਿਲਾਂ ਜਦੋਂ ਸਿੱਖਾਂ ਨੂੰ ਦਹਿਸ਼ਤਗਰਦ ਬਣਾਇਆ ਉਦੋਂ ਵੀ ਇਹੀ ਲਾਈਨ ਸੀ, ਅੱਜ ਵੀ ਇਹੀ ਲਾਈਨ ਹੈ। ਔਰ ਕਿਸ ਹੱਦ ਤੱਕ ਇਹਨਾਂ ਦੇ ਹੌਸਲੇ ਵਧੇ ਨੇ ਔਰ ਇਹ ਹਰ ਚੀਜ਼ ਨੂੰ ਜਿਹੜਾ ਉਹ ਹਿੰਦੂਤਵੀ ਦਾਇਰਾ ਕਾਰ 'ਚ ਰੱਖਣਾ ਚਾਹੁੰਦੇ ਨੇ। ਅੱਜ ਮਹਾਰਾਸ਼ਟਰ ਦਾ ਇੱਕ MLA ਹੈ ਇਹਨਾਂ ਦਾ BJP ਦਾ, ਉਹਦਾ ਨਾਂ ਹੈ ਮੰਗਲ ਪ੍ਰਭਾਤ ਜੀ। ਹੁਣ ਬੰਬਈ ਦੇ ਵਿੱਚ 1947 ਤੋਂ ਪਹਿਲਾਂ ਕਿਉਂਕਿ ਲੰਬਾ ਵਕਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜਿਹੜੇ ਪਾਕਿਸਤਾਨ ਦੇ ਬਾਨੀ ਨੇ ਉਹ ਬੇਸ਼ੱਕ ਉਹਨਾਂ ਦਾ ਸੰਬੰਧ ਵੀ ਗੁਜਰਾਤ ਨਾਲ ਸੀ ਉਹਨਾਂ ਦਾ, ਲੇਕਿਨ ਇੰਗਲੈਂਡ 'ਚ ਪੜ੍ਹਨ ਆਉਣ ਤੋਂ ਬਾਅਦ ਉਹਨਾਂ ਨੇ ਬੰਬੇ ਨੂੰ ਆਪਣਾ ਸੈਂਟਰ ਬਣਾਇਆ। ਬੜੇ ਜ਼ਬਰਦਸਤ ਉਹ ਪ੍ਰੈਕਟਿਸਿੰਗ ਅਟਰਨੀ ਸੀ ਉੱਥੇ ਔਰ ਬਹੁਤ ਚੰਗੀ ਆਮਦਨ ਸੀ ਉਸ ਜ਼ਮਾਨੇ ਦੇ ਨਾਮੀ ਵਕੀਲਾਂ 'ਚੋਂ ਜਿਨ੍ਹਾਂ ਦੇ ਰੈਪੂਟੇਸ਼ਨ ਆਪਣੇ ਲਾਅ ਦੇ ਫੀਲਡ 'ਚ ਵੀ ਯੂਨੀਕ ਸੀ। ਔਰ ਉਸ ਜ਼ਮਾਨੇ 'ਚ ਬੰਬੇ 'ਚ ਉਹਨਾਂ ਨੇ ਲਗਭਗ 2 ਲੱਖ ਰੁਪਏ ਦੇ ਨਾਲ ਆਪਣਾ ਘਰ ਬਣਾਇਆ ਸੀ ਜਿਹਨੂੰ ਜਿਨਾਹ ਹਾਊਸ ਕਹਿੰਦੇ ਨੇ। ਔਰ ਇਸ ਬਾਰੇ ਹਾਲਾਂਕਿ ਹੁਣ ਮੈਂ ਘੜੀਵਾਲ ਦੇਖ ਰਿਹਾ ਵੀ ਮੈਂ ਵਕਤ ਨਹੀਂ ਹੈ, ਨਹੀਂ ਤਾਂ ਮੈਂ ਇਹ ਰਿਸਰਚ ਕਰਕੇ ਕੱਢਿਆ ਸੀ ਕਿ ਵੀ ਇਹਦੀ ਕੀ ਬਿਊਟੀ ਹੈ ਪੂਰੀ ਜਿਹੜੀ ਆ ਉਸ ਦੇ ਉੱਤੇ ਇਹ ਡੀਟੇਲ ਹੈ ਵੀ 1936 ਦੇ ਵਿੱਚ 2 ਲੱਖ ਰੁਪਏ ਦੀ ਕੀਮਤ ਦੇ ਨਾਲ ਇਹ ਬਣਿਆ। ਔਰ ਉਹਦੇ 'ਚ ਜਿਹੜਾ ਖਾਸ ਤੌਰ ਦੇ ਉੱਤੇ ਮਾਲਾਬਾਰ ਹਿੱਲ ਸਾਊਥ ਮੁੰਬਈ 'ਚ ਸੀ ਔਰ ਇਸ ਦੇ ਵਿੱਚ ਸਪੈਸ਼ਲ ਇਟਾਲੀਅਨ ਮਾਰਬਲ ਔਰ 10,000 ਸਕੁਅਰ ਮੀਟਰ 'ਚ ਹੈ, 2.5 ਏਕੜ ਦੀ ਇਹ ਮੈਂਸ਼ਨ ਹੈ। ਔਰ ਇਹ ਸਾਰੇ 'ਚ ਔਰ ਇਹ ਹਿਸਟੋਰੀਕਲ ਵੀ ਹੈ ਕਿਉਂਕਿ ਇੱਥੇ ਹੀ ਇਸ ਇੰਨੇ ਵੱਡੇ ਉਹਨਾਂ ਦੇ ਘਰ 'ਚ ਗਾਂਧੀ ਦੇ ਨਾਲ ਨਹਿਰੂ ਦੇ ਨਾਲ ਜਿਹੜੀਆਂ ਨੇ ਮੁਲਾਕਾਤਾਂ ਔਰ ਡਿਸਕਸ਼ਨਸ ਹੁੰਦੇ ਰਹੀਆਂ। ਔਰ 47 ਜਦੋਂ ਪਾਕਿਸਤਾਨ ਬਣਿਆ ਇਹ ਗੱਲ ਮਿਸਟਰ ਜਿਨਾਹ ਨੇ ਪਰਸਨਲੀ ਨਹਿਰੂ ਨੂੰ ਕਹੀ ਸੀ ਕਿ ਵੀ ਮੈਂ ਇਸ ਘਰ ਨੂੰ ਬੜੀ ਮੁਹੱਬਤ ਨਾਲ ਬਣਾਇਆ, ਇਹਦਾ ਜ਼ਰਾ ਧਿਆਨ ਰੱਖਣਾ, ਇਹਨੂੰ ਕਿਸੇ ਯੂਰਪੀਅਨ ਐਮਬੈਸੀ ਜਾਂ ਕਿਸੇ ਨੂੰ ਦੇਣਾ ਤਾਂ ਕਿ ਇਹਦੀ ਸਾਂਭ ਸੰਭਾਲ ਰਹੇ। ਔਰ ਇਹ ਨਹਿਰੂ ਨੇ ਇੱਕ ਵਾਰੀ ਪ੍ਰਪੋਜ਼ ਵੀ ਕੀਤਾ ਸੀ ਵੀ ਔਰ ਪਾਕਿਸਤਾਨ ਨੇ ਕਈ ਵਾਰੀ ਚਾਹਿਆ ਵੀ ਪਾਕਿਸਤਾਨ ਨੂੰ ਦੇ ਦਿਓ ਉੱਥੇ ਹਾਈ ਕਮਿਸ਼ਨ ਬਣਾਏ, ਲੇਕਿਨ ਇਹਨਾਂ ਨੇ ਪਹਿਲਾਂ ਤਾਂ ਕਿਰਾਏ ਤੇ ਦਿੱਤਾ ਸੀ ਕਿਸੇ ਯੂਰਪੀਅਨ ਕੰਟਰੀ ਨੂੰ, ਪਿਛਲੇ 20-25 ਸਾਲ ਤੋਂ ਖਾਲੀ ਸੀ। ਔਰ ਹੁਣ ਇਹ BJP ਦੇ MLA ਨੇ ਮੰਗ ਕੀਤੀ ਹੈ ਜਿਨਾਹ ਹਾਊਸ ਇਨ ਮੁੰਬਈ ਇਜ਼ ਅ ਸਿੰਬਲ ਆਫ ਪਾਰਟੀਸ਼ਨ ਸ਼ੁੱਡ ਬੀ ਡਿਮੋਲਿਸ਼ਡ। ਉਹਨੇ ਇਹ ਕਿਹਾ ਮਹਾਰਾਸ਼ਟਰ ਅਸੈਂਬਲੀ 'ਚ ਖਲੋ ਕੇ, ਉਹਨੇ ਕਿਹਾ ਕਿ ਜੀ ਇੱਥੇ ਕੰਸਪੀਰੇਸੀ ਹੋਈ ਔਰ ਇਸ ਨੂੰ ਜਿਹੜਾ ਤੁਸੀਂ ਢਾਹ ਢੇਰੀ ਕਰੋ ਔਰ ਡਿਮੋਲਿਸ਼ਿੰਗ ਦਾ ਪ੍ਰਾਪਰਟੀ ਇਜ਼ ਦਾ ਓਨਲੀ ਆਪਸ਼ਨ, ਇਹ ਉਹਨੇ ਕਿਹਾ। ਹੁਣ ਜ਼ਾਹਰ ਹੈ ਵੀ ਬਾਬਰੀ ਮਸਜਿਦ ਦੇ ਨਾਂ ਥੱਲੇ 500 ਸਾਲ ਪੁਰਾਣੀ ਮਸਜਿਦ ਨੂੰ ਢਾਹ ਦੇਣਾ ਔਰ ਇਹ ਕਹਿਣਾ ਕਿ ਇਹ ਤੋਂ ਪਹਿਲੀ ਝਾਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਔਰ ਇਹ ਸਾਰਾ ਜਿਹੜਾ ਰੁਝਾਨ ਚੱਲ ਰਿਹਾ ਹੈ ਅਕਾਲ ਤਖਤ ਨੂੰ ਜੇ ਅਸੀਂ ਢਾਣ ਦੀ ਗੱਲ ਦੇਖੀਏ ਜਿਵੇਂ ਟੈਂਕਾਂ ਤੋਪਾਂ ਨਾਲ ਢਾਇਆ, ਇਹ ਵੀ ਉਸੇ ਹੀ ਡਿਜ਼ਾਈਨ ਦਾ ਹਿੱਸਾ ਸੀ। ਐਵੇਂ ਨਹੀਂ ਇੰਦਰਾ ਗਾਂਧੀ ਨੂੰ ਵਾਜਪਾਈ ਨੇ ਕਿਹਾ ਇਹ ਤਾਂ ਦੁਰਗਾ ਮਾਤਾ ਦਾ ਅਵਤਾਰ ਹੈ। ਜੇ ਦੁਰਗਾ ਦਾ ਅਵਤਾਰ ਸਿੱਖਾਂ ਦਾ ਅਕਾਲ ਤਖਤ ਢਾਏਗੀ, ਹਿੰਦੂ ਤੋਂ ਵੀ ਬਾਬਰੀ ਮਸਜਿਦ ਢਾਉਣਗੇ। ਔਰ ਹੁਣ ਇਹਨਾਂ ਦੇ ਇੰਨੇ ਕੁ ਹੌਸਲੇ ਵੱਧ ਗਏ ਨੇ ਕਿ ਜਿਹੜੀਆਂ ਹਿਸਟੋਰੀਕਲ ਇੰਪੋਰਟੈਂਸ ਦੀਆਂ
ਜਿਹੜੀਆਂ ਨੇ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੀ ਇਹ ਹੈ ਕਿ ਇਹਨਾਂ ਨੂੰ ਡਿਮੋਲਿਸ਼ ਕਰ ਦਿਓ। ਤੇ ਫਿਰ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਕਿਸ ਕਿਸਮ ਦਾ ਜਿਹੜਾ ਇਹ ਹਿੰਦੂ ਰਾਸ਼ਟਰ, ਔਰ ਆਲਰੇਡੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਸ਼ਿਵ ਸੈਨਾ ਨੇ ਕੀਤੀ ਹੈ, ਔਰ ਕਿਸ ਕਿਸਮ ਦੀ ਸੁਸਾਇਟੀ ਜਿਹੜੀ ਹੈ ਇਹ ਭਾਰਤ ਬਣ ਗਿਆ ਹੈ। ਔਰ ਆਉਣ ਵਾਲੇ ਸਮੇਂ 'ਚ ਮਾਈਨੋਰਿਟੀਜ਼, ਅਕਲੀਅਤਾਂ, ਘੱਟ ਗਿਣਤੀਆਂ ਦਾ ਕੀ ਹਸ਼ਰ ਹੋਏਗਾ, ਉਹਨਾਂ ਦੀ ਇਤਿਹਾਸਕਤਾ ਦਾ ਕੀ ਹਸ਼ਰ ਹੋਏਗਾ। ਜੀ ਆਲਰੇਡੀ ਲਾਈਫ ਓਕੇ ਚੈਨਲ ਮਹਾਰਾਜਾ ਰਣਜੀਤ ਸਿੰਘ ਦਾ ਸੀਰੀਅਲ ਬਣਾ ਕੇ ਦੇਸ਼ ਦਾ ਸੇਵਕ ਮਹਾਰਾਜਾ ਰਣਜੀਤ ਸਿੰਘ ਉਹਨੂੰ ਸੇਵਕ ਬਣਾਇਆ ਹੋਇਆ। ਸੋ ਕਿਸ ਡਾਇਰੈਕਸ਼ਨ 'ਚ ਇਹ ਸਾਰਾ ਕੁਝ ਜਾ ਰਿਹਾ, ਤੇ ਜੇ ਫਿਰ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਸਮਝ ਨਹੀਂ ਹੈ ਜਾਂ ਇਹ ਸਮਝਣਾ ਨਹੀਂ ਚਾਹੁੰਦੇ, ਫਿਰ ਇਹੀ ਹੈ ਕਿ ਵੀ ਜੇ ਬਿੱਲੀ ਨੂੰ ਦੇਖ ਕੇ ਜਿਹੜਾ ਉਹ ਅੱਖਾਂ ਮੀਟ ਲਏ ਚੂਹਾ, ਕਹਿ ਕੇ ਜੀ ਮੈਂ ਦੇਖਿਆ ਨਹੀਂ, ਤੇ ਉਹਨੇ ਬਿੱਲੀ ਨੇ ਮੁਆਫ ਨਹੀਂ ਕਰਨਾ ਹੈ। ਸੋ ਅਲਟੀਮੇਟਲੀ ਇਹੀ ਹਸ਼ਰ ਜਿਹੜਾ ਉਹ ਮਾਈਨੋਰਿਟੀਜ਼ ਦਾ ਹੋਏਗਾ, ਜੋ ਕਿ ਅੱਜ ਆਦਿੱਤਿਆਨਾਥ ਨੇ ਯੂਪੀ ਦੇ ਵਿੱਚ ਔਰ ਮੋਦੀ ਨੇ ਜੋ ਗੁਜਰਾਤ 'ਚ ਕੀਤਾ ਔਰ ਜੋ ਕੁਝ ਸਿੱਖਾਂ ਦੇ ਨਾਲ ਹੋਇਆ। ਜੀ ਡਾਕਟਰ ਸਾਹਿਬ, ਇਸ਼ਾਰਾ ਆ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।